ਅੱਜ ਮੀਟਿੰਗ ਸੀਗੀ, ਇਹਨਾਂ ਦੀ ਐਲਾਨੀਆ ਮੀਟਿੰਗ ਸੀ, 7 ਤਰੀਕ ਸੀਗੀ। ਤਾਂ ਇਸ ਮੀਟਿੰਗ ਦੇ ਵਿੱਚੋਂ ਦੁਪਹਿਰ ਜਿੱਦਾਂ ਕਹਿ ਲਓ ਕਿ ਢਲ ਗਈ, ਜਿਵੇਂ ਨਾਲ ਦੀ ਨਾਲ ਲੋਕਾਂ ਦੀਆਂ ਦਿਲਾਂ ਦੀਆਂ ਧੜਕਣਾਂ ਤੇਜ਼ ਹੋਣੀਆਂ ਸਟਾਰਟ ਹੋ ਗਈਆਂ, ਕਿਉਂਕਿ ਕੌਮੀ ਚੈਨਲਾਂ ਤੇ ਇੱਕ ਖਬਰ ਸਟਾਰਟ ਹੋ ਗਈ ਕਿ ਬਹੁਤ ਹੱਦ ਤੱਕ ਕੇਂਦਰੀ ਸਰਕਾਰ ਨੇ ਇਹਨਾਂ ਦੀਆਂ ਮੰਗਾਂ ਮੰਨ ਲਈਆਂ, ਪ੍ਰਵਾਨ ਕਰ ਲਈਆਂ, ਤੇ ਮਤਲਬ ਕਿ ਮੋਰਚਾ ਪਲ ਦੋ ਪਲ ਦੇ ਵਿੱਚ ਹੋ ਸਕਦਾ ਹੈ ਕਿ ਐਲਾਨ ਕਰ ਦੇਵੇ ਕਿ ਭਾਈ ਹੁਣ ਸਾਰਾ ਕੁਛ ਐਂਡ ਆ ਜੀ। ਖੈਰ ਡਿਬੇਟ ਚੱਲ ਪਏ ਕੌਮੀ ਚੈਨਲਾਂ ਤੇ, ਗੈਸਟ ਬੁਲਾ ਕੇ ਕੋਈ ਭੰਡ ਰਿਹਾ ਸੀ, ਕੋਈ ਉਹਨਾਂ ਨੂੰ ਸਲਾਹ ਰਿਹਾ ਸੀਗਾ। ਇਸ ਤਰ੍ਹਾਂ ਦਾ ਇੱਕ ਮਾਹੌਲ ਬਣ ਗਿਆ ਔਰ ਇਸ ਤਰ੍ਹਾਂ ਲੱਗਦਾ ਸੀਗਾ ਕਿ ਲਓ ਬਈ ਕੰਮ ਪਾਰ ਹੋ ਗਿਆ, ਕਿਉਂਕਿ ਚਿੱਠੀ ਦੀ ਇੱਕ ਖਬਰ ਆ ਗਈ, ਚਿੱਠੀ ਆਈ ਹੈ, ਚਿੱਠੀ ਆਈ ਹੈ। ਚਿੱਠੀ ਕਹਿੰਦੇ ਕਿ ਅਮਿਤ ਸ਼ਾਹ ਹੋਰਾਂ ਨੇ ਕਰਨੀ ਸੀਗੀ, ਮਤਲਬ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਚਿੱਠੀ ਆਈ, ਮਤਲਬ ਕਿ ਅਮਿਤ ਸ਼ਾਹ ਨੇ ਕਰਨੀ ਹੋ ਸਕਦੀ ਹੈ। ਤਾਂ ਉਸ ਚਿੱਠੀ ਦੇ ਵਿੱਚ ਪ੍ਰਪੋਜ਼ਲ ਆ ਗਿਆ। ਤਾਂ ਚਿੱਠੀ ਜਦੋਂ ਹੋਈ ਤੇ ਸ਼ਾਇਦ ਲੋਕਾਂ ਨੂੰ ਲੱਗਿਆ ਕਿ ਕੋਈ ਗੱਲ ਮਿੱਠੀ ਹੋਈ ਹੈ ਕੇਂਦਰ ਸਰਕਾਰ ਵੱਲੋਂ, ਪਰ ਭੇਜਿਆ ਗਿਆ ਪ੍ਰਪੋਜ਼ਲ ਕਿਤੇ ਨਾ ਕਿਤੇ ਅਸਹਿਮਤੀ ਵਾਲੇ ਪੇਜ ਤੇ ਫਸ ਗਿਆ ਜੀ। ਹੁਣ ਅੱਜ ਦੀ ਜਿਹੜੀ ਮੀਟਿੰਗ ਨੂੰ ਆਪਾਂ ਬੇਸਿੱਟਾ ਕਹਿ ਸਕਦੇ ਕਿ ਐਸਕੇਐਮ ਵਾਲਿਆਂ ਨੇ ਇਸ ਮੀਟਿੰਗ ਦੇ ਵਿੱਚ ਕੋਈ ਠੋਸ ਨਿਰਣਾ ਨਹੀਂ ਲਿਆ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਲੋਡੇ ਵੇਲੇ ਤੋਂ ਬਾਅਦ ਉਹ ਚਿੱਠੀ ਆਉਂਦੀ ਆ, ਫਿਰ ਤੱਤ-ਫੱਟ ਪ੍ਰਪੋਜ਼ਲ ਨੂੰ ਪੜ੍ਹਨਾ, ਤੱਤ-ਫੱਟ ਰਿਐਕਟ ਕਰਨਾ ਔਰ ਬੜਾ ਸੋਚ ਕੇ ਉਹ ਕੋਈ ਵੀ ਚੱਲਣਾ, ਤਾਂ ਇਹ ਸਾਰਾ ਕੁਛ ਜਿਹੜਾ ਟਾਈਮ ਲੱਗ ਗਿਆ। ਹੁਣ ਮੇਰੇ ਖਿਆਲ ਦੇ ਨਾਲ ਮੈਂ ਕੱਲ ਨੂੰ ਫੇਰ ਮੀਟਿੰਗ ਆ ਐਸਕੇਐਮ ਦੀ। ਪੇਜ ਕਿੱਥੇ ਫਸਿਆ ਮੈਂ ਤੁਹਾਨੂੰ ਕੁਛ ਥੋੜੇ ਜਿਹੇ ਬਿੰਦੂਵਾਰ ਤਰੀਕੇ ਨਾਲ ਦੱਸ ਦੇਣਾ ਕਿ ਦਰਅਸਲ ਜਿੱਦਾਂ ਹੁਣ ਬਿਜਲੀ ਸੋਧ ਬਿੱਲ ਸੀ, ਇਹ ਕਹਿੰਦੇ ਕਿ ਮੀਟਿੰਗਾਂ 'ਚ ਤਾਂ ਤੁਸੀਂ ਕਿਹਾ ਕਿ ਬਿਜਲੀ ਸੋਧ ਬਿੱਲ ਅਸੀਂ ਡਰਾਪ ਕਰ ਦਿੰਦੇ ਹਾਂ ਜੀ, ਪਰ ਹੁਣ ਤੁਸੀਂ ਇਹ ਕਹਿੰਦੇ ਹੋ ਕਿ ਭਾਈ ਜਿੰਨੇ ਵੀ ਉਹਦੇ ਵਿੱਚ ਹਿੱਸੇਦਾਰ ਹੈਗੇ ਆ, ਅਸੀਂ ਸਾਰਿਆਂ ਦੀ ਰਾਏ ਸ਼ੁਮਾਰੀ ਕਰਾਵਾਂਗੇ, ਉਸ ਤੋਂ ਬਾਅਦ ਫੈਸਲਾ ਲਵਾਂਗੇ। ਉਹ ਕਹਿੰਦੇ ਕਿ ਇਹਨੂੰ ਸੰਸਦ ਤੋਂ ਬਾਹਰ ਹੀ ਰੱਖੋ, ਬਸ ਗੱਲ ਖਤਮ। ਦੂਜੀ ਗੱਲ ਹੈ ਕਿ ਐਮਐਸਪੀ ਮਹੱਤਵਪੂਰਨ ਨੁਕਤਾ ਹੈ, ਜਾਂ ਕਹਿ ਲਓ ਕਿ ਇਸ ਸਾਰੀ ਲੜਾਈ ਦੇ ਵਿੱਚ ਉਹ ਇੱਕ ਤਰ੍ਹਾਂ ਨਾਲ ਕੇਂਦਰੀ ਧੁਰਾ ਵਾ। ਤਾਂ ਉੱਥੇ ਆ ਕੇ ਫਿਰ ਇੱਕ ਪੇਚ ਫਸਿਆ। ਪੇਚ ਕਿਉਂ ਫਸਿਆ ਹੈ ਕਿ ਐਸਕੇਐਮ ਦੇ ਆਗੂਆਂ ਦਾ ਕਹਿਣਾ ਆ ਕਿ ਇਹ ਜਿਹੜੀ ਬਣਤਰ ਹੈ ਕਮੇਟੀ ਦੀ, ਸਾਨੂੰ ਕਿਤੇ ਨਾ ਕਿਤੇ ਇਹ ਡਾਊਟਫੁਲ ਵੀ ਆ ਤੇ ਕਿਤੇ ਨਾ ਕਿਤੇ ਥੋੜੀ ਜਿਹੀ ਜਿਹੜੀ ਹੈ ਉਹ ਗਲਤ ਵੀ ਲੱਗਦੀ ਹੈ। ਉਹ ਕਹਿੰਦੇ ਆ ਕਿ ਇਹਦੇ ਵਿੱਚ ਜਿਸ ਤਰੀਕੇ ਨਾਲ ਉਹ ਸੰਕੇਤ ਦੇ ਰਹੇ ਆ ਕਿ ਅਸੀਂ ਹੋਰ ਵੀ ਕਿਸਾਨ ਸੰਗਠਨ ਰੱਖਾਂਗੇ, ਕਹਿੰਦੇ ਕਿ ਹੋਰ ਕਿਸਾਨ ਸੰਗਠਨ ਰੱਖਣ ਦਾ ਮਤਲਬ ਕੀ ਹੈ ਬਈ? ਬਹੁਤ ਸਾਰੇ ਕਿਸਾਨ ਸੰਗਠਨ ਤੇ ਵਿਰੋਧ ਦੇ ਵਿੱਚ ਨੇ। ਦੂਜੀ ਗੱਲ ਹੈ ਕਿ ਕੁਝ ਕਿਸਾਨ ਸੰਗਠਨ ਜਿਹੜੇ ਉਹ ਚਾਹੇ ਗੈਟ ਸਮਝੌਤਾ ਹੈ ਉਹਦੇ ਹਾਮੀਦਾਰ ਨੇ, ਚਾਹੇ ਉਹ ਇਹ ਕਾਲੇ ਕਾਨੂੰਨ ਸੀਗੇ ਇਹਨਾਂ ਦੇ ਹਾਮੀਦਾਰ ਆ। ਮਤਲਬ ਕਿ ਉਹਨਾਂ ਬੰਦਿਆਂ ਨੂੰ ਤੁਸੀਂ ਰੱਖ ਕੇ ਉਹਨਾਂ ਦੀਆਂ ਸਿਫਾਰਸ਼ਾਂ ਦਾ ਵੀ ਮੁੱਲ ਪਵਾ ਦੇਣਗੇ ਤਾਂ ਫਿਰ ਫਾਇਦਾ ਕੀ ਹੈ? ਗੱਲ ਤੇ ਉੱਥੇ ਦੀ ਉੱਥੇ ਖੜੀ ਆ। ਸੋ ਨਾਲ ਪਰਾਲੀ ਵਾਲੇ ਮੁੱਦੇ ਤੇ ਵੀ ਇੱਕ ਅਸਹਿਮਤੀ ਹੈ ਕਿ ਦੇਖੋ ਠੀਕ ਆ, ਉਹ ਕਹਿੰਦੇ ਕਿ ਤੁਸੀਂ ਕਿਹਾ ਕਿ ਅਸੀਂ ਪਰਾਲੀ ਵਾਲੇ ਮੁੱਦੇ ਤੇ ਕਿਸਾਨਾਂ ਤੇ ਕਾਰਵਾਈ ਨਹੀਂ ਕਰਾਂਗੇ, ਪਰ ਜਿਹੜਾ ਤੇ ਹੋਈ ਹੈ ਉਹ ਤੁਸੀਂ ਵਾਪਸ ਲਵੋ ਅਤੇ ਨਾਲ ਟੋਟਲੀ ਬਾਹਰ ਕਰ ਦਿਓ ਕਿਸਾਨ ਨੂੰ, ਪਰਾਲੀ ਵਾਲਾ ਜਿਹੜਾ ਵੀ ਤੁਸੀਂ ਲਿਆ ਰਹੇ ਹੋ ਆਉਣ ਵਾਲੇ ਸਮੇਂ ਵਿੱਚ। ਖੈਰ ਇੱਕ ਵੱਡੀ ਗੱਲ ਇਹ ਨਿਕਲੀ ਕਿ ਜੋ ਕਿਸਾਨਾਂ ਸਿਰ ਪਰਚੇ ਆ ਜਾਂ ਮੁਆਵਜ਼ਾ ਹੈ, ਕਿਸਾਨ ਆਗੂ ਕਹਿੰਦੇ ਆ ਕਿ ਪੰਜਾਬ ਪੈਟਰਨ ਤੇ ਮਤਲਬ ਕਿ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਤਾਂ ਦੂਜੇ ਪਾਸੇ ਉਹ ਕਹਿੰਦੇ ਨੇ ਕਿ ਅਸੀਂ ਰਾਜ ਸਰਕਾਰਾਂ ਦੇ ਨਾਲ ਗੱਲ ਕਰ ਲਈ ਆ, ਸਹਿਮਤੀ ਬਣ ਚੁੱਕੀ ਆ, ਤੁਸੀਂ ਏਦਾਂ ਕਰੋ ਕਿ ਪਹਿਲਾਂ ਮੋਰਚਾ ਖਤਮ ਕਰੋ, ਉਸ ਤੋਂ ਬਾਅਦ ਫਿਰ ਇਹਨਾਂ ਮੰਗਾਂ ਵੱਲ ਗੌਰ ਕੀਤਾ ਜਾਏਗਾ। ਇਹ ਹੈ ਪੁਆੜੇ ਦੀ ਜੜ, ਕਿਉਂਕਿ ਇਹ ਤੇ ਹੁਣ ਆਪਾਂ ਨੂੰ ਵੀ ਪਤਾ ਆ ਕਿ ਇੱਕ ਵਾਰੀ ਉੱਠੇ ਤੇ ਫਿਰ ਤੁਹਾਨੂੰ ਪਤਾ ਹੀ ਉਹ ਪੰਜਾਬੀ ਚ ਕਹਾਵਤ ਆ ਕਿ ਕੋਠਾ ਉਸਰਿਆ ਤਰਖਾਣ ਵਿਸਰਿਆ, ਜਾਂ ਏਦਾਂ ਕਹਿ ਲਓ ਵਪਾਰ ਉਤਰਿਆ ਤੇ ਹਕੀਮ ਵਿਸਰਿਆ। ਇਹ ਸਾਰਾ ਕੁਛ ਇਸ ਤਰ੍ਹਾਂ ਹੀ ਚੱਲਦਾ ਹੁੰਦਾ। ਤਾਂ ਗੱਲ ਇਹ ਆ ਕਿ ਇੱਕ ਵਾਰੀ ਮੰਨ ਲਓ ਇਹਨਾਂ ਦੇ ਕਹੇ ਤੇ ਯਕੀਨ ਕਰਕੇ ਮੋਰਚਾ ਖਤਮ ਕਰ ਲੈਣ ਤਾਂ ਲੜਾਈ ਜਿਹੜੀ ਆ ਦੁਬਾਰਾ ਇਸ ਤਰ੍ਹਾਂ ਏਡੇ ਵਿਸ਼ਾਲ ਪੱਧਰ ਤੇ ਲਿਜਾਣੇ, ਏਡੇ ਫੈਲਾਅ ਚ ਲਿਜਾਣੇ ਕੀ ਸੰਭਵ ਹੈ? ਗੱਲ ਤੇ ਇਹੀਓ ਹੈ ਨਾ, ਡਰ ਇਸੇ ਗੱਲ ਦਾ ਤੇ ਡਰ ਮਾਰਦਾ, ਦੁੱਖ ਇਸੇ ਗੱਲ ਦਾ ਹੀ ਮਾਰਦਾ। ਸੋ ਇਸ ਕਰਕੇ ਬਹੁਤ ਸੋਚ ਕੇ ਤੇ ਬਹੁਤ ਸੰਕੋਚ ਕੇ ਇਹ ਜਿਹੜੇ ਕਿਸਾਨ ਲੀਡਰ ਨੇ ਉਹ ਫੈਸਲਾ ਲੈ ਰਹੇ ਨੇ। ਪਰ ਮੇਰਾ ਇੱਕ ਹੋਰ ਵੀ ਮੰਨਣਾ ਹੈ, ਜਿਹੜੀ ਚੀਜ਼ ਇਸ ਵੇਲੇ ਅਛੂਤੀ ਆ, ਅਛੋਈ ਆ, ਉਹ ਛੋਹਣੀ ਚਾਹੀਦੀ ਆ ਕਿਤੇ ਨਾ ਕਿਤੇ। ਮਸਲਾ
देखो MSP का या दूजा तीजा मसला ये तो गाए बगाए अज नहीं कल हल होना ही होना है जिस तरह के इम्कान बन रहे हैं। परंतु सब तो वड्डी गल ये आ कि तुसी ठंडे मते नाल सोचो कि MSP का एक मतलब कि प्रोसीजर है। MSP कोई जादू की छड़ी नहीं है। आम किसान को भी इस चीज तो किते न किते भंबल भूसा जिहड़ा वो पै जांदा है कि MSP कोई जादू की छड़ी नहीं है कि सारे दुख तकलीफ उन्हें शरीर को छोंदियां ही हर लेने ने। ऐसा नहीं है। जे ऐसा हुंदा तां पंजाब वर्गे सूबे च किसान खुदकुशियां नहीं सी होनियां चाहिए क्योंकि इत्थे ते 60 के दहाके तो चल रही है MSP। अच्छा गल की है कि दो तीन चीजां मनाउणियां पैणगीਆਂ। पंजाबी च एक कहावत है कहंदे हुंदे कि वैड़ का खूह ते डिग्गा ही आ। खूह च मतलब कि वैड़ का जी डिग्गा ही है, टोए च डिग्गा कह लो कि हुण लगदे हत्थ इहनूं खस्सी कर लो। मतलब कि हुण कोई फसिया है ते ओहदे तो कोई दूजा काम भी कढाणा ते कढा लओ। मतलब ये होता है। सो कहण दा भाव इहो आ कि देखो ਤੁਹਾਨੂੰ ਇਸ ਢਾਂਚੇ ਨੂੰ ਮਜ਼ਬੂਤ ਕਰ ਲੈਣਾ ਚਾਹੀਦਾ। ਕੋਈ ਗੱਲ ਨਹੀਂ ਮਹੀਨਾ ਹੋਰ ਬਹਿ ਜਾਓਗੇ ਤੇ ਕੋਈ ਨਹੀਂ, ਕੋਈ ਚੱਕਰ ਨਹੀਂ ਹੈਗਾ। ਸਾਰੇ ਤੁਹਾਡੇ ਨਾਲ ਨੇ, ਕੋਈ ਤੁਹਾਡੇ ਤੋਂ ਦਰਿਆ ਨਹੀਂ ਹੈਗਾ। ਜੇ ਮਹੀਨਾ ਖੰਡ 20 ਦਿਨ ਕੁਛ ਨਹੀਂ ਹੁੰਦਾ, ਇਲੈਕਸ਼ਨ ਵੀ ਲੰਘ ਜਾਓ, ਸਾਰੀ ਜ਼ਿੰਦਗੀ ਦੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਤੁਹਾਡੀ ਚੜ੍ਹਤ ਹੋ ਜਾਣੀ ਆ। ਤੁਸੀਂ ਤੇ ਬਿਨ ਬਣਾਈ ਜਿਹੜੇ ਆ ਉਹ MLA MP ਮੁੱਖ ਮੰਤਰੀ ਬਣ ਜਾਣਾ। ਦੇਖੋ ਇਸ ਢਾਂਚੇ 'ਚ ਕੀ ਜ਼ਰੂਰਤ ਆ ਕਿ MSP ਦਾ ਜਿਹੜਾ ਮੁੱਢ ਵੱਜਦਾ ਉਹ ਵੱਜਦਾ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਤੋਂ। ਠੀਕ ਹੈ ਜੀ, CACP ਕਹਿ ਦਿੰਦੇ ਜਿਹਨੂੰ ਆਪਾਂ। ਅਸਲ ਦੇ ਵਿੱਚ ਕੀ ਆ, ਜੇ ਮੈਂ ਤੁਹਾਨੂੰ ਇੰਟਰਸਟਿੰਗ ਫੈਕਟ ਦੱਸਾਂ ਤਾਂ CACP ਦਾ ਕੋਈ ਵਿਧਾਨਕ ਦਰਜਾ ਹੈ ਨਹੀਂ। ਤੁਸੀਂ ਹੈਰਾਨ ਹੋਵੋਗੇ ਕਿ ਲੱਖਾਂ ਕਰੋੜਾਂ ਕਿਸਾਨਾਂ ਦੀ ਕਿਸਮਤ ਦਾ ਫੈਸਲਾ ਕਰਨ ਵਾਲਾ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਕੋਈ ਵਿਧਾਨਕ ਤੌਰ ਤੇ ਕੋਈ ਦਰਜਾ ਨਹੀਂ ਰੱਖਦਾ। ਇੰਟਰਸਟਿੰਗ ਫੈਕਟ ਨੰਬਰ 2, VP ਸਿੰਘ ਸਰਕਾਰ ਵੇਲੇ, ਵਿਸ਼ਵਨਾਥ ਪ੍ਰਤਾਪ ਸਿੰਘ ਸਰਕਾਰ ਜਦੋਂ ਹੁੰਦੀ ਸੀ, ਮੈਂ ਉਦੋਂ 7ਵੀਂ ਜਾਂ 8ਵੀਂ ਚ ਹੁੰਦਾ ਸੀਗਾ, ਉਸ ਟਾਈਮ ਭਾਨੂ ਪ੍ਰਤਾਪ ਸਿੰਘ ਕਮੇਟੀ ਬਣੀ ਸੀ ਇਸ ਬਾਬਤ ਕਿ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਨੂੰ ਵਿਧਾਨਕ ਦਰਜਾ ਦੇ ਦੇਣਾ ਚਾਹੀਦਾ। ਅਸੀਂ ਉਹਦੀ ਪਹਿਲੀ ਸਿਫਾਰਿਸ਼ ਸੀ। ਅੱਜ ਤੱਕ ਉਹ ਸਿਫਾਰਿਸ਼ ਲਾਗੂ ਨਹੀਂ ਹੋਈ। ਅੱਜ ਤੱਕ ਲਾਗੂ ਨਹੀਂ ਹੋਈ। ਹੁਣ ਤੁਸੀਂ ਦੇਖੋ ਕਿ ਜਦੋਂ ਉਹਦੇ ਕੋਲ ਵਿਧਾਨਕ ਦਰਜਾ ਹੀ ਨਹੀਂ ਹੈ, ਉਹਨੇ ਸਿਫਾਰਿਸ਼ ਕਰ ਦਿੱਤੀ ਕਿ ਇਹਨਾਂ ਨੂੰ ਅਗਲੇ ਸਾਲ 2300 ਰੁਪਈਆ ਕਣਕ ਦਾ ਦੇ ਦਿਓ ਭਾਈ ਰੇਟ। ਹੁਣ ਗਾਂ ਪ੍ਰਵਾਨ ਤੇ ਕੈਬਨਿਟ ਨੇ ਕਰਨਾ ਨਾ ਜ਼ਰੂਰ ਜੀ। कैबिनेट विधानक तौर पर पाबंद नहीं की करोगे तुसी MSP लैके ते गोडे ते बन लोगे। फिर CCL है, CCL पे भी साडी निर्भरता केंद्री सरकार ते आ। CCL बारे भी सोचना पएगा। ये दो तीन नुकते एक दूजे नाल रलदे आ। जद तक ये समुचता दे विच लिया के इन्हां दा हल नहीं हुंदा, एवें अध अधूरा हल करवा के ते ऐली करके भज पैना इधर को कि हाँ भाई जाके इलैक्शन लग गई। ऐसा मेरे ख्याल के नाल कदम नहीं चुकणगे किसान आगू। और इस भुंडी का बलवीर सिंह राजेवाले नूं भली भांत पता है, सारे लीडरां नूं नहीं पता होएगा। इन्हां दे विचों ते CACP दी मेरे ख्याल दे नाल बहुतिआं नूं फुल फॉर्म दा नहीं पता होएगा। ਇਹਦਾ ਕੀ ਬਣਦਾ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ, ਪੰਜਾਬੀ ਚ ਅਸੀਂ ਇਹਨੂੰ ਕਿਵੇਂ ਕਹਿੰਦੇ CACP ਨੂੰ। ਹੁਣ ਗੱਲ ਇਹ ਆ ਕਿ ਜਦੋਂ ਕਿਸਾਨ ਆਗੂਆਂ ਨੂੰ ਇਸ ਗੱਲ ਦਾ ਇਲਮ ਹੈ, ਸਾਰਿਆਂ ਨੂੰ ਨਹੀਂ ਪਤਾ ਹੋਏਗਾ, ਕੁਛ ਦੀ ਮੈਂ ਗੱਲ ਕਰ ਰਿਹਾ ਕਿ ਕੁਛ ਨੂੰ ਪਤਾ ਹੈ। ਪਰ ਇਹ ਗੱਲ ਰਾਜੇਵਾਲ ਜੀ ਨੇ ਇੱਕ ਵਾਰੀ ਔਨ ਰਿਕਾਰਡ ਕਹੀ ਸੀਗੀ ਲੱਖੋਵਾਲ ਬਾਰੇ, ਜਿਹੜੇ ਸੀਨੀਅਰ ਲੱਖੋਵਾਲ ਹੈ ਨਾ, ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ, मतलब कि वो उन्होंने काफी आपस के विच अनबन सी। सो लिहाजा मेरा मनना यह आ कि देखो जे हुण गल जिहड़ी अनेबन ने लगनी आ तां फिर इस पासे संपूर्ण तौर पे घट्टो घट्ट एक जित जिहड़ी आ वो पूरी ठोस रूप च हासिल करनी चाहिदी आ। सो जे MSP दा मुद्दा हल हुंदा तां उहदे नाल इह चीज़ां जुड़ियां होईयां। और सब तो वड्डी गल है कि उदों तक किसान दी जोड़ नहीं जे सुधरनी जद तक CACP विधानक तौर पर दर्जा नहीं हासिल करता, CCL जिदा किसान कमीशन बना के उहदे हवाले नहीं करते, प्लस C2 प्लस 50% मुनाफा किसान का मुकर्रर नहीं करते, उदों तक गल नहीं बननी। ये काफी टैक्नीकल टर्मां ने, शायद कुछ लोगों ने समझ नहीं आउणगियां, किसी दिन वेल होई ते आपां खोल लवांगे।
ਜੀ, ਜੀ ਭਾਜੀ। ਅਗਲੀ ਮਿੰਟ ਜੀ ਆਪਾਂ ਗੱਲ ਕਰਦੇ ਜੇ ਜਾਣਦੇ ਹਾਂ ਤਾਂ ਲੋਕ ਸਭਾ ਵਿੱਚ ਬੋਲੇ ਨੇ ਰਾਹੁਲ ਗਾਂਧੀ, ਅੰਦੋਲਨ ਵਿੱਚ ਮਾਰੇ ਗਏ ਕਿਸਾਨਾਂ ਦਾ ਆંકੜਾ ਸਾਡੇ ਕੋਲ ਵੀ ਹੈ। ਹਾਂਜੀ, ਇਹ ਅੱਜ ਕਾਫੀ ਚਰਚਿਤ ਸਪੀਚ ਹੈ ਅੱਜ ਦੀ ਲੋਕ ਸਭਾ ਦੇ ਵਿੱਚ ਜਿਹੜੀ ਰਾਹੁਲ ਗਾਂਧੀ ਨੇ ਕੀਤੀ ਆ। ਵੈਸੇ ਮੈਂ ਇੱਕ ਗੱਲ ਤੋਂ ਹੈਰਾਨ ਆ ਕਿ ਦੇਖੋ ਮੀਡੀਆ ਇਮੇਜ ਜਿਹੜੀ ਕਿਸੇ ਦੀ ਬੇਲ ਕਰਦਾ ਹੈ ਉਹਦਾ ਬਹੁਤ ਅਸਰ ਹੁੰਦਾ ਹੈ। ਰਾਹੁਲ ਗਾਂਧੀ ਦੋ ਤਰ੍ਹਾਂ ਦਾ ਹੈ। ਰਾਹੁਲ ਗਾਂਧੀ ਦੋ ਤਰ੍ਹਾਂ ਦਾ, ਇੱਕ ਲਾਪਰਵਾਹ ਰਾਹੁਲ ਗਾਂਧੀ ਹੈ, ਤੁਸੀਂ ਦੇਖਿਆ ਹੋਣਾ, ਨਾਨ ਸੀਰੀਅਸ ਲੀਡਰ ਦੀ ਤਰ੍ਹਾਂ ਜਦੋਂ ਦਿਲ ਚ ਆਵੇ ਤੇ ਕਿਸੇ ਨਾ ਕਿਸੇ ਪਾਸੇ ਨੂੰ ਚਲੇ ਜਾਂਦਾ ਹੈ, ਛੁੱਟੀਆਂ ਛੱਟੀਆਂ ਮਨਾਉਣ ਵਗੈਰਾ ਵਗੈਰਾ ਆਪਾਂ ਜੀ ਗੱਲ ਕਰੀਏ। ਪਰ ਇੱਕ ਰਾਹੁਲ ਗਾਂਧੀ ਜਦੋਂ ਬਿਲਕੁਲ ਸੀਰੀਅਸ ਹੋ ਜਾਂਦਾ ਹੈ, ਜਦੋਂ ਗੰਭੀਰਤਾ ਦੇ ਨਾਲ ਸਪੀਚ ਕਰਦਾ, ਲਾਜਵਾਬ। ਜੀ ਤਾਂ ਰਾਹੁਲ ਗਾਂਧੀ ਜੇ ਪਰਪੱਕਤਾ ਦੇ ਨਾਲ ਨੇਤਾਗਿਰੀ ਕਰੇ ਤਾਂ ਰਾਹੁਲ ਗਾਂਧੀ ਹੁਣ ਇਸ ਟਾਈਮ ਕਹਿ ਲਓ ਕਿ ਜਿਵੇਂ ਆਪਾਂ ਇੱਕ ਸ਼ਬਦ ਇਸਤੇਮਾਲ ਕਰਦੇ ਹਾਂ ਨਾ ਅੰਗਰੇਜ਼ੀ ਚ ਕਿ ਸਿੰਸੀਅਰ, ਉਹ ਸੁਲਝਿਆ ਹੋਇਆ ਲੱਗਦਾ ਹੈ ਇਸ ਟਾਈਮ। ਪਰੰਤੂ ਮੈਂ ਕਹਿੰਦਾ ਕਿ ਇੱਕ ਉਹਦੇ ਚ ਹੋਰ ਦੂਜੀ ਪਰਸਨੈਲਿਟੀ ਹੈ ਜਿਹੜੀ ਕਈ ਵਾਰ ਲਾਪਰਵਾਹੀ ਕਰ ਜਾਂਦੀ ਹੈ। ਸੋ ਗੱਲ ਇਹ ਆ ਕਿ ਪਰਪੱਕਤਾ ਤੇ ਲਾਪਰਵਾਹੀ ਦਾ ਕੋਈ ਮੇਲ ਨਹੀਂ ਹੁੰਦਾ। ਪਰਪੱਕਤਾ ਜੇ ਪੂਰਨ ਤੌਰ ਤੇ ਹਾਸਲ ਕਰਨੀ ਹੈ ਤਾਂ ਲਾਪਰਵਾਹੀ ਤੁਹਾਨੂੰ ਛੱਡਣੀ ਪਏਗੀ, ਆਲਸ ਤਿਆਗਣੀ ਪਏਗੀ। ਖੈਰ ਸਪੀਚ ਦੇ ਮੁੱਖ ਅੰਸ਼ ਮੈਂ ਤੁਹਾਨੂੰ ਦੱਸ ਦੇਣਾ। ਇਹਨਾਂ ਨੇ ਆਖਿਆ ਵਾ ਕਿ ਕਿਸਾਨ ਅੰਦੋਲਨ ਵਿੱਚ 700 ਕਿਸਾਨ ਸ਼ਹੀਦ ਹੋਏ, ਪ੍ਰਧਾਨ ਮੰਤਰੀ ਨੇ ਦੇਸ਼ ਅਤੇ ਕਿਸਾਨਾਂ ਤੋਂ ਮਾਫੀ ਮੰਗੀ, ਉਹਨਾਂ ਨੇ ਆਪਣੀ ਗਲਤੀ ਨੂੰ ਸਵੀਕਾਰਿਆ। ਪਰ 30 ਨਵੰਬਰ ਨੂੰ ਇੱਕ ਸਵਾਲ ਦੇ ਜਵਾਬ ਚ ਖੇਤੀ ਮੰਤਰੀ ਨੇ ਆਖਿਆ ਮਾਰੇ ਗਏ ਕਿਸਾਨਾਂ ਦਾ ਕੋਈ ਡਾਟਾ ਨਹੀਂ ਹੈ। ਇਹ ਮੈਂ ਅੰਗਰੇਜ਼ੀ ਦਾ ਜਿਹੜਾ ਉਹ ਹੈ ਉਹਦੇ ਚੋਂ ਕੋਟ ਕਰਕੇ ਤੁਹਾਨੂੰ ਦੱਸ ਰਿਹਾ ਹਾਂ, ਪਲੱਥਾ ਕਰਕੇ। ਨਾਲ ਉਹ ਕਹਿੰਦੇ ਆ ਕਿ ਅਸੀਂ ਪਤਾ ਲਾਇਆ ਵਾ ਕਿ ਪੰਜਾਬ ਸਰਕਾਰ ਨੇ 400 ਕਿਸਾਨਾਂ ਨੂੰ 5 ਲੱਖ ਦਾ ਮੁਆਵਜ਼ਾ ਦਿੱਤਾ ਆ ਅਤੇ ਇਹਦੇ ਵਿੱਚ 152 ਕਿਸਾਨਾਂ ਨੂੰ ਰੁਜ਼ਗਾਰ ਵੀ ਦੇ ਦਿੱਤਾ ਗਿਆ। ਇਸ ਤੋਂ ਇਲਾਵਾ ਅਸੀਂ ਹਰਿਆਣੇ ਦੇ 70 ਕਿਸਾਨਾਂ ਦੀ ਵੀ ਲਿਸਟ ਬਣਾਈ ਆ ਤੇ ਆਪ ਦੀ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਕੋਈ ਨਾਮ ਨਹੀਂ ਹੈ, ਇਹ ਨਾਮ ਹੈ ਅੱਜ ਪਾਰਲੀਮੈਂਟ ਨੂੰ ਸੌਂਪ ਰਿਹਾ। ਦੇਖੋ ਹੁਣ ਕਿੱਡੀ ਵੱਡੀ ਗੱਲ ਕਹੀ ਆ ਉੱਥੇ ਰਾਹੁਲ ਗਾਂਧੀ ਨੇ। ਜੀ ਆਪਾਂ ਜੇ ਇਸ ਚੀਜ਼ ਨੂੰ ਲਈਏ, ਹਾਲਾਂਕਿ ਉਹ ਪੋਲੀਟੀਸ਼ੀਅਨ ਨੇ, ਉਹਨਾਂ ਨੇ ਵਿਰੋਧੀ ਧਿਰ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦੇ ਮੁੱਦੇ ਚੁੱਕਣੇ, ਉਹਨਾਂ ਦਾ ਫਰਜ਼ ਵੀ ਬਣਦਾ, ਕੋਈ ਆਸਾਨ ਨਹੀਂ ਹੈ। ਪਰ ਦੇਖੋ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਸਰਕਾਰ ਨੇ ਇੱਥੇ ਸਾਰਾ ਡਾਟਾ ਕਲੈਕਟ ਕੀਤਾ, ਚਲੋ ਕੁਛ ਘਰਾਂ ਨੂੰ ਨੌਕਰੀਆਂ ਵੀ ਦਿੱਤੀਆਂ, ਕੁਛ ਨੂੰ ਮੁਆਵਜ਼ਾ ਵੀ ਦਿੱਤਾ, ਤਾਂ ਉਹਨਾਂ ਨੇ ਸਾਰਾ ਡਾਟਾ ਜਿਹੜਾ ਜਾ ਕੇ ਸਦਨ ਚ ਰੱਖ ਦਿੱਤਾ। ਹਾਲਾਂਕਿ ਕਰ ਉਹ ਆਪਣੀ ਰਾਜਨੀਤੀ ਲਈ ਹੋ ਸਕਦੇ ਆ, ਪਰ ਅੱਜ ਦੇਖੋ ਕਿੰਨਾ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਝਟਕਾ ਹੈ ਨਰਿੰਦਰ ਮੋਦੀ ਸਰਕਾਰ ਨੂੰ ਕਿ ਕਿਸੇ ਲੀਡਰ ਨੇ ਲਿਸਟ ਕੱਢ ਕੇ ਦੇ ਦਿੱਤੀ ਕਿ 400 ਕਿਸਾਨ ਤੇ ਇੱਕੋ ਸਟੇਟ ਤੇ ਹੀ ਚਲੇ ਗਏ ਪੰਜਾਬ ਦੇ। ਜੀ ਤੁਸੀਂ ਕਹਿੰਦੇ ਹੋ ਕਿ ਡਾਟਾ ਨਹੀਂ ਹੈ। ਸੋ ਬਹੁਤ ਵੱਡੀ ਗੱਲ ਕਹੀ ਹੈ ਰਾਹੁਲ ਗਾਂਧੀ ਨੇ। ਔਰ ਦੂਜੀ ਗੱਲ ਇਹ ਆ ਕਿ ਦੇਖੋ ਫਰਕ ਹੁੰਦਾ ਨੀਅਤ ਦਾ, ਹੁੰਦਾ ਨੀਅਤ ਦਾ। ਜੇ ਨੀਅਤ ਫਿੱਟ ਜਾਵੇ, ਵੈਸੇ ਤੇ ਦੁੱਧ ਵੀ ਫਿੱਟ ਜਾਵੇ ਨਾ, ਦੁੱਧ ਵੀ ਫੁੱਟ ਜਾਵੇ ਤੇ ਆਪਾਂ ਉਹਦਾ ਵੀ ਪਨੀਰ ਪਨੂਰ ਬਣਾ ਲੈਂਦੇ, ਕੋਈ ਨਾ ਕੋਈ ਇਲਾਜ ਕਰ ਲੈਂਦੇ। ਪੰਜਾਬੀ ਬੜੇ ਜਗਾੜੀ ਹੁੰਦੇ ਆ ਨਾ, ਆਪਾਂ ਜੀ ਬੀਬੀਆਂ ਸਾਡੀਆਂ ਪਨੀਰ ਬਣਾ ਲੈਂਦੀਆਂ ਕਿ ਦੁੱਧ ਫੁੱਟ ਗਿਆ। ਪਰ ਨੀਅਤ ਫੁੱਟ ਜਾਵੇ ਨਾ, ਉਹਦਾ ਕੋਈ ਇਲਾਜ ਨਹੀਂ ਜੇ ਹੈਗਾ, ਕੋਈ ਇਲਾਜ ਨਹੀਂ ਜੇ ਹੈਗਾ, ਮਾਫ ਕਰਨਾ। ਨੀਅਤ ਹੋਵੇ ਸਾਰਾ ਕੁਝ ਹੋ ਜਾਂਦਾ ਹੈ। ਡਾਟਾ ਤੇ ਇਹਨਾਂ ਦੇ ਕੋਲ WhatsApp ਗਰੁੱਪਾਂ ਦਾ ਵੀ ਹੁੰਦਾ ਅੱਜ ਕੱਲ, ਤੇ ਹੁਣ ਜੀ ਨਵਾਂ ਕਾਨੂੰਨ ਲਿਆ ਰਹੇ ਆ ਹਜ਼ੂਰ, ਇਹ ਡਾਟਾ ਆ ਰਿਹਾ ਨਵਾਂ, ਡਾਟਾ ਪਾਲਿਸੀ ਆ ਰਹੀ ਹੈ ਇੰਡੀਆ ਦੀ। ਪਰ ਉਹਦੇ ਵਿੱਚ 35 ਸੈਕਸ਼ਨ ਜਿਹੜਾ ਆ, ਗੱਲ ਇਹ ਆ ਕਿ ਅਸੀਂ ਪੜ੍ਹਦੇ ਘੱਟ ਆ, ਜਿਹੜੇ ਬਿੱਲ ਆਉਂਦੇ ਸਾਨੂੰ ਪੜ੍ਹਨੇ ਚਾਹੀਦੇ ਆ। 35 ਸੈਕਸ਼ਨ ਦੇ ਵਿੱਚ ਇਸ ਗੱਲ ਦਾ ਪ੍ਰੋਵੀਜ਼ਨ ਹੈ ਕਿ ਉਹ ਕੰਪਿਊਟਰਾਂ ਤੱਕ ਯਾਨੀ ਪਹੁੰਚ ਕਰ ਸਕਦਾ ਹੈ ਕੇਂਦਰ ਵਾਲੇ। ਤਾਂ ਮਤਲਬ ਇਹ ਆ ਕਿ ਜਦ ਤੁਹਾਡੇ ਕੋਲ ਸਾਰੇ ਡਾਟੇ ਸ਼ਾਟੇ ਹੈਗੇ ਆ, ਕਿਸਾਨਾਂ ਦਾ ਡਾਟਾ ਕਿਉਂ ਨਹੀਂ ਪਏ। ਸੋ ਰਾਹੁਲ ਗਾਂਧੀ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਵਾਰੀ ਫੇਰ ਕਿਹਾ ਕਿ ਤੁਸੀਂ ਗਲਤੀ ਕੀਤੀ ਆ, ਤੁਹਾਨੂੰ ਇਸ ਮਾਮਲੇ 'ਚ ਵੀ ਮਾਫੀ ਮੰਗਣੀ ਪਏਗੀ ਜਿਵੇਂ ਅੱਗੇ ਪ੍ਰਧਾਨ ਮੰਤਰੀ ਨੇ ਮਾਫੀ ਮੰਗੀ ਆ। ਜੀ ਜੀ ਅਗਲੀ ਆਪਾਂ ਮਿੰਟੂ ਜੀ ਜੇ ਆਪਾਂ ਗੱਲ ਕਰੀਏ ਤਾਂ ਸੁਖਪਾਲ ਖਹਿਰਾ ਨੂੰ ਨਾ ਮਿਲੀ ਅਦਾਲਤ ਤੋਂ ਰਾਹਤ। ਹਾਂਜੀ, ਸੁਖਪਾਲ ਖਹਿਰਾ ਵਾਸਤੇ ਮੈਂ ਤੁਹਾਨੂੰ ਅੱਗੇ ਹੀ ਦੱਸਦਾ ਸੀਗਾ, ਉਦੋਂ ਹੀ ਦੱਸਦਾ ਸੀਗਾ ਕਿ ਮੁਸ਼ਕਲ ਹੈ, ਦੋ ਲੀਡਰਾਂ ਵਾਸਤੇ ਮੁਸ਼ਕਲ ਬਹੁਤ ਵੱਡੀ ਹੋਣ ਜਾ ਰਹੀ ਹੈ। ਇੱਕ ਸਿਮਰਨਜੀਤ ਸਿੰਘ ਬੈਂਸ। ਕਿਉਂ? ਕਿਉਂਕਿ ਦੇਖੋ ਜੇਲ੍ਹ 'ਚ ਬਹਿ ਗਏ ਆਪਾਂ ਜਦੋਂ ਨਾ, ਗੱਲ ਕੀ ਹੈ, ਮੈਂ ਤੁਹਾਨੂੰ ਨਾ ਨਿੱਜੀ ਜ਼ਿੰਦਗੀ ਦੇ ਤਜਰਬੇ 'ਚ ਇੱਕ ਗੱਲ ਦੱਸਦਾ, ਜੇਲ੍ਹ ਬਹੁਤ ਡਰਾਵਨੀ ਹੁੰਦੀ ਹੈ।
ਔਰ ਇਹਦੇ ਤੋਂ ਡਰਦੇ ਵੀ ਰਹਿਣਾ ਚਾਹੀਦਾ, ਮੈਂ ਤਾਂ ਮੱਤ ਵੀ ਦੇਵਾਂਗਾ। ਅੱਛਾ, ਪਰ ਜਦੋਂ ਇਸ ਕੰਬਖਤ ਜੇਲ੍ਹ ਦੇ ਵਿੱਚ ਚਲੇ ਗਿਆ ਨਾ ਕੋਈ ਬੰਦਾ, ਉਦੋਂ ਡਰ ਪੈ ਲੈ ਜਾਂਦਾ। ਹਾਂ ਠੀਕ ਹੈ, ਪਿਛਲਿਆਂ ਦਾ ਫਿਕਰ, ਕਾਰੋਬਾਰੀ ਘਾਟੇ, ਉਹ ਸਾਰਾ ਕੁਝ ਜ਼ਹਿਨ ਦੇ ਵਿੱਚ ਚੱਲਦਾ, ਪਰ ਉੱਥੇ ਜਿਹੜਾ ਡਰ ਹੁੰਦਾ ਨਾ ਲੈ ਜਾਂਦਾ ਕਿ ਬਸ ਇਹ ਤਾਂ ਉੱਤੇ ਗਾਹ ਕਿੱਥੇ ਘੱਲਣਗੇ, ਗੱਲ ਖਤਮ। ਸੋ ਕਹਿਣ ਦਾ ਮਤਲਬ ਇਹ ਕਿ ਸੁਖਪਾਲ ਸਿੰਘ ਖਹਿਰੇ ਨੂੰ ਇਹ ਝਟਕਾ ਤੇ ਲੱਗਿਆ, ਉਹਦਾ ਬੇਟਾ ਵਕੀਲ ਆ, ਉਹ ਕਰੇਗਾ ਓੜ ਪੋੜ, ਹਾਈ ਕੋਰਟ 'ਚ ਚਲੇ ਜਾਣਗੇ। ਇਹ ਤਾਂ ਸਭ ਕੁਝ ਹੈ ਕਿ ਉਹਨਾਂ ਨੂੰ ਵਕਤ ਪਿਆ ਵਾ, ਤੇ ਸੁਖਪਾਲ ਖਹਿਰਾ ਅੱਗੇ ਵੀ ਕੇਸਾਂ ਦੇ ਵਿੱਚ ਉਲਝਿਆ ਰਿਹਾ, ਐਸੀ ਗੱਲ ਨਹੀਂ ਕਿ ਉਹ ਘਬਰਾ ਜਾਏਗਾ। ਪਰ ਸਭ ਤੋਂ ਵੱਡੀ ਗੱਲ ਆ, ਚਲੋ ਸਿਮਰਨਜੀਤ ਸਿੰਘ ਬੈਂਸ ਵਾਲਾ ਮਸਲਾ ਕਿਸੇ ਦਿਨ ਫਿਰ ਵਿਚਾਰ ਕਰਾਂਗੇ, ਉਹ ਅਕਸਰ ਆਪਾਂ ਵਿਚਾਰਦੇ ਕਹਿੰਦੇ ਆ, ਜਿਹੜਾ ਚੱਲ ਰਿਹਾ ਕੋਰਟ ਦੇ ਵਿੱਚ ਸੁਣਵਾਈ ਵਾਲਾ। ਹੁਣ ਰੌਲਾ ਕੀ ਪੈਣਾ ਹੈ? ਰੌਲਾ ਇਹ ਹੈ ਕਿ ਜਦ ਤੁਸੀਂ ਹਾਈ ਕੋਰਟ 'ਚ ਜਾਂਦੇ ਹੋ, ਹੁਣ ਮੇਰੇ ਖਿਆਲ ਦੇ ਨਾਲ ਸਰਦੀਆਂ ਦੀਆਂ ਛੁੱਟੀਆਂ ਵੀ ਆਉਣੀਆਂ ਨੇ ਵਿੱਚ, ਸਰਦੀਆਂ ਦੀਆਂ ਛੁੱਟੀਆਂ ਆ ਜਾਣੀਆਂ ਨੇ। ਅੱਛਾ, ਚੱਕਰ ਕੀ ਪਏਗਾ ਕਿ ਕਈ ਵਾਰ ਤੁਹਾਡੀ ਜ਼ਮਾਨਤ ਦੀ ਸੁਣਵਾਈ ਲੱਗਦਿਆਂ ਕਰਦਿਆਂ ਮਹੀਨਾ ਖੰਡ ਪੈ ਜਾਂਦਾ ਹੈ। ਮਹੀਨਾ ਖੰਡ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਬਹਿਸ ਹੋਣੀ ਹੈ, ਰਿਕਾਰਡ ਉੱਥੇ ਜਾਣਾ ਆ, ਕਈ ਵਾਰ ਕੋਈ ਛੁੱਟੀ ਤੇ ਚਲ ਗਿਆ ਵਗੈਰਾ ਵਗੈਰਾ, ਕੋਈ ਨਾ ਕੋਈ ਮਿਸ ਹੈਪਨਿੰਗ ਜਿੱਦਾਂ ਕਹਿ ਲਓ ਕਿ ਕਿਸੇ ਦੇ ਪੱਖ 'ਚ ਹੋ ਗਏ ਤਾਂ ਝਟਕਾ ਲੱਗ ਜਾਂਦਾ ਹੈ। ਹੁਣ ਗੱਲ ਇਹ ਆ ਕਿ ਜੇ ਮਹੀਨਾ ਡੇਢ ਮਹੀਨਾ ਪੈ ਜਾਂਦਾ, ਸੁਖਪਾਲ ਸਿੰਘ ਖਹਿਰਾ ਜਿਹੜੀ ਇੱਕ ਇਲੈਕਸ਼ਨ ਦੀ ਫਾਈਟ ਕਰਨੀ ਸੀਗੀ ਉਹਨੇ, ਉਹਦੇ 'ਚੋਂ ਬਹੁਤ ਪਛੜ ਜਾਏਗਾ। ਨੁਕਸਾਨ ਵੱਡਾ ਇਹ ਹੁੰਦਾ ਨਜ਼ਰ ਆ ਰਿਹਾ। ਕਿਉਂਕਿ ਭੁਲੱਥ ਤੋਂ ਬੀਬੀ ਜਗੀਰ ਕੌਰ, ਜਿਹਨੇ ਅੱਗੇ ਸੁਖਪਾਲ ਖਹਿਰੇ ਨੂੰ 2 ਵਾਰ ਹਰਾਇਆ, ਉਹਨੂੰ ਟਿਕਟ ਮਿਲ ਚੁੱਕੀ ਆ ਜੀ, ਉਹਨੂੰ ਟਿਕਟ ਮਿਲ ਚੁੱਕੀ ਆ। ਤੇ ਇਹ ਹੁੰਦਾ ਨਾ ਕਿ ਕਈ ਵਾਰ ਤੁਹਾਡੇ ਸਟਾਰਟ ਲੈਂਦੇ ਆ ਫਰਾਟਾ ਦੌੜਾਕ ਜਿਹੜੇ ਹੁੰਦੇ ਆ, ਉਹ ਇੱਕੋ ਅੱਖ ਤੇ ਝਮੱਕੇ ਦੇ ਨਾਲ ਆਉ ਗਏ ਆ ਹੋ ਜਾਂਦਾ। ਸੋ ਇਸ ਕਰਕੇ ਸੁਖਪਾਲ ਖਹਿਰਾ ਦਾ ਪੋਲੀਟੀਕਲ ਨੁਕਸਾਨ ਵੀ ਹੋ ਰਿਹਾ। ਦੂਜਾ ਨੁਕਸਾਨ ਤੇ ਭਾਈ ਹੋਣਾ ਹੀ ਹੈ ਨਾ, ਘਰ ਦਾ ਜੀ ਟੱਬਰ ਦਾ ਮੁਖੀ ਜੇਲ੍ਹ ਦੇ ਵਿੱਚ ਬੈਠਾ ਹੋਵੇ, ਚਾਹੇ ਉਹ ਕਰੋੜਪਤੀ ਹੋਵੇ ਚਾਹੇ ਕਰੋੜਪਤੀ ਹੋਵੇ, ਪਰਿਵਾਰ ਜਾਣਦਾ ਕਿ ਉਹਦੇ ਤੇ ਕੀ ਗੁਜ਼ਰਦੀ ਹੈ, ਇਹ ਪਰਿਵਾਰ ਹੀ ਜਾਣਦਾ। ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਪੋਲੀਟੀਕਲ ਬੰਦੇ ਨੂੰ ਜੇ ਅਸੀਂ ਸਿਆਸਤ ਦੇ ਪੈਮਾਨੇ ਤੇ ਹੀ ਐਨਾਲਾਈਜ਼ ਕਰੀਏ ਤਾਂ ਉਹਦਾ ਸਿਆਸੀ ਨੁਕਸਾਨ ਹੈ ਜਿਹੜਾ, ਉਹ ਵੀ ਮਾਇਨੇ ਰੱਖਦਾ। ਤਾਂ ਬਹਰਹਾਲ ਇਹਦਾ ਸੁਖਪਾਲ ਸਿੰਘ ਖਹਿਰਾ ਦਾ ਸਭ ਤੋਂ ਵੱਡਾ ਪੋਲੀਟੀਕਲ ਨੁਕਸਾਨ ਇਹੀ ਹੋਏਗਾ, ਜੇ ਮਹੀਨਾ ਡੇਢ ਮਹੀਨਾ ਪੈ ਗਿਆ, ਜ਼ਮਾਨਤ ਨਾ ਹੋਈ ਤਾਂ ਬਹੁਤ ਪਛੜ ਜਾਣਗੇ ਭੁਲੱਥ ਦੀ ਫਾਈਟ ਦੇ ਵਿੱਚ। ਇਹ ਆ ਕਿ ਇਲੈਕਸ਼ਨ ਲੜ ਸਕਣਗੇ ਕਿਉਂਕਿ ਸਜ਼ਾ ਯਾਫਤਾ ਨਹੀਂ ਆ, ਸਜ਼ਾ ਯਾਫਤਾ ਨਹੀਂ ਨਾ, ਤਾਂ ਉਹ ਇਲੈਕਸ਼ਨ ਫਾਈਟ ਕਰ ਸਕਦੇ ਆ। ਪਰ ਇੱਕ ਫਾਈਟ ਦੇ ਵਿੱਚ ਲੇਟ ਉਤਰਨਾ, ਜਾ ਕੇ ਤਿਆਰੀ ਕਰਨੀ, ਕਾਫੀ ਕੁਛ ਜਿਹੜਾ ਆ ਫਿਰ ਬੰਦੇ ਦਾ ਬਰਬਾਦ ਹੋ ਚੁੱਕਾ ਹੁੰਦਾ ਹੈ। ਕੈਪਟਨ ਅਮਰਿੰਦਰ ਤੇ ਨਵਜੋਤ ਸਿੱਧੂ ਦਾ ਅਮਰਿੰਦਰ ਦਾ ਨਵਜੋਤ ਸਿੱਧੂ ਦੇ ਉੱਤੇ ਫਿਰ ਹਮਲਾ ਟਵੀਟ ਕਰਕੇ ਆਖ ਦਿੱਤੀ ਉਹਨੇ ਇੱਕ ਹੋਰ ਗੱਲ। ਹੁਣ ਹਾਂਜੀ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦਾ ਹਮਲਾ ਹੈ, ਮਤਲਬ ਕਿ ਉਹਨੇ ਇੱਕ ਤੰਜ਼ ਕਹਿ ਲਓ ਚਾਹੇ ਇੱਕ ਹਕੀਕਤ ਵੀ ਬਿਆਨ ਕੀਤੀ। ਮੈਂ ਇਸਨੂੰ ਹਕੀਕਤ ਹੀ ਕਹਾਂਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਦਾਅਵਾ ਕਰਦਾ ਆ ਰਿਹਾ, ਡਰੱਗ ਰਿਪੋਰਟ ਤੇ ਆਪਾਂ ਵੀ ਕਾਫੀ ਵਾਰ ਗੱਲ ਕੀਤੀ ਆ। ਨਵਜੋਤ ਸਿੰਘ ਸਿੱਧੂ ਕਹਿੰਦਾ ਆ ਕਿ ਦੇਖ ਲਓ, ਹੁਣ ਅਦਾਲਤ ਨੇ ਮੋਹਰ ਲਾ ਦਿੱਤੀ ਹੈ ਨਾ, ਕਿਉਂਕਿ ਗੁਜ਼ਿਸ਼ਤਾ ਰੋਜ਼ ਜਦੋਂ ਸੁਣਵਾਈ ਹੋਈ ਤਾਂ ਕੋਰਟ ਤੇ ਖੁਦ ਹੈਰਾਨ ਰਹਿ ਗਿਆ ਕਿ ਸਰਕਾਰ ਇੰਨੇ ਮਹੀਨਿਆਂ ਤੱਕ ਸੁੱਤੀ ਸੀ। ਕਹਿੰਦੇ ਕਿ ਕਿੱਥੇ ਰੋਕ ਲੱਗੀ ਹੋਈ ਆ ਭਾਈ, ਤੁਹਾਨੂੰ ਰੋਕਿਆ ਕਹਿੰਦੇ ਆ, ਜਾ ਕੇ ਕਾਰਵਾਈ ਕਰਨੀ ਹੈ ਤੇ ਕਰ ਦਿਓ, ਸਾਨੂੰ ਕੀ ਪੁੱਛਦੇ ਹੋ? ਤੁਸੀਂ ਤਾਂ ਸਗੋਂ ਮਤਲਬ ਕਿ ਟਾਈਮ ਵੇਸਟ ਕੀਤਾ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੋਕਾਂ ਨੂੰ ਗੁੰਮਰਾਹ ਕੀਤਾ। ਜੇ ਆਪਾਂ ਪੰਜਾਬੀ ਚ ਕਹੀਏ ਜਾਂ ਸੌਖਤਾ ਨਾਲ ਸਮਝਣ ਵਾਲੇ ਤਰੀਕੇ ਚ ਕਹੀਏ ਤਾਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਜੀ, ਮਾਮਲਾ ਅਦਾਲਤ ਦੇ ਵਿੱਚ ਆ, ਹਾਈ ਕੋਰਟ ਸੀਲਬੰਦ ਰਿਪੋਰਟ ਖੋਲੇਗਾ ਵਗੈਰਾ ਵਗੈਰਾ। ਅੱਛਾ, ਨਵਜੋਤ ਸਿੰਘ ਸਿੱਧੂ ਇਹ ਕਹਿੰਦਾ ਕਿ ਵੇਖੋ ਮੈਂ ਜਿਹੜੀ ਗੱਲ ਕਹਿੰਦਾ ਸਾਂ, ਕੋਰਟ ਨੇ ਉਹੀ ਗੱਲ ਕਹੀ ਹੈ ਨਾ, ਉਸੇ ਗੱਲ ਤੇ ਮੋਹਰ ਲੱਗੀ ਹੈ ਨਾ। ਉਹਨੇ ਕਿਹਾ ਕਿ ਇਨਸਾਫ ਸਾਰੇ ਨੈਤਿਕ ਫਰਜ਼ਾਂ ਦਾ ਜੋੜ ਹੈ। ਕੈਪਟਨ ਸਰਕਾਰ ਅਤੇ ਸਾਬਕਾ ਏਜੀ ਅਤੁਲ ਨੰਦਾ ਵੱਲੋਂ ਕੋਈ ਕਾਰਵਾਈ ਨਾ ਕਰਨ ਵਿਰੁੱਧ ਮੇਰੇ ਸਟੈਂਡ ਤੇ ਉੱਚ ਅਦਾਲਤ ਨੇ ਮੋਹਰ ਲਾਈ ਆ, ਕਿਉਂਕਿ ਐਸਟੀਐਫ ਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕਰਨ ਉੱਤੇ ਨਾ ਕੋਈ ਰੋਕ ਸੀ ਤੇ ਨਾ ਕੋਈ ਹੈ। ਮੁੱਖ ਦੋਸ਼ੀਆਂ ਦੀ ਮਦਦ ਲਈ ਦੋਵਾਂ ਨੇ ਜਾਣ ਬੁੱਝ ਕੇ ਕੇਸ ਵਿੱਚ ਦੇਰੀ ਕੀਤੀ। ਨਸ਼ਿਆਂ ਦੀ ਰੋਕਥਾਮ ਲਈ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮਤਲਬ ਕਿ ਨਵਜੋਤ ਸਿੰਘ ਸਿੱਧੂ ਆਪਣੇ ਆਪ ਨੂੰ ਜਾਇਜ਼ ਠਹਿਰਾ ਰਹੇ ਨੇ, ਆਪਣੇ ਆਪ ਨੂੰ ਸਹੀ ਠਹਿਰਾ ਰਹੇ ਨੇ ਕਿ ਜਿੱਦਾਂ ਮੈਂ ਕਿਹਾ ਸੀਗਾ
ਹਾਈ ਕੋਰਟ ਦਾ ਵੀ ਰੁਖ ਉਹੀ ਨਿਕਲਿਆ। ਬਿਲਕੁਲ ਇਸ ਗੱਲ ਦੇ ਨਾਲ ਮੈਂ ਮੁਤਫਿਕ ਹਾਂ, ਸਹਿਮਤ ਹਾਂ, ਔਰ ਇਸ ਗੱਲ ਦਾ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੂੰ ਆਪਾਂ ਸਿਹਰਾ ਵੀ ਦੇਵਾਂਗੇ ਕਿ ਉਹਨੇ ਇਸ ਮੁੱਦੇ ਨੂੰ ਚੁੱਕੀ ਰੱਖਿਆ। ਪਰ ਮਸਲਾ ਹੋਰ ਵੀ ਆ। ਹੁਣ ਦੇਖੋ ਇਹ ਜੀ ਉਹ ਜਿਵੇਂ ਇਹ ਜੀ ਉਹ ਜੀ, ਜਿਵੇਂ ਰਾਮ ਲਖਨ ਫਿਲਮ ਦਾ ਗਾਣਾ ਸੀਗਾ ਨਾ, ਇਹ ਜੀ ਉਹ ਜੀ ਸੁਣੋ ਜੀ। ਗੱਲ ਇਹ ਆ ਕਿ ਹੁਣ ਇਹ ਜੀ ਉਹ ਜੀ ਸੁਣੋ ਜੀ ਵਾਲਾ ਕੰਮ ਛੱਡੋ। ਤੁਹਾਡੇ ਕੋਲ ਹੁਣ ਨਵਾਂ ਏਜੀ ਹੈ, ਨਵੀਂ ਟੀਮ ਹੈ ਤੁਹਾਡੇ ਕੋਲ, ਤੁਸੀਂ ਖੁਦ ਪ੍ਰਧਾਨ ਹੋ। ਕੱਲ ਆਪ ਹੀ ਇਹ ਕਹਿ ਰਹੇ ਸੀ ਕਿ ਮੈਂ ਤੇ ਚੰਨੀ ਦੋ ਜਿਸਮ, ਜਿਵੇਂ ਕਿਤੇ ਅੰਬ ਦੇ ਰੁੱਖ ਹੇਠ ਬੈਠਾ ਕੋਈ ਫੁਕਰਾ ਆਸ਼ਿਕ ਨਹੀਂ ਕਹਿੰਦਾ ਹੁੰਦਾ ਮਹਿਬੂਬਾ ਨੂੰ, ਉਦਾਂ ਕਿ ਅਸੀਂ ਦੋ ਜਿਸਮ ਇੱਕ ਰੂਹ ਆ। ਮਤਲਬ ਏਦਾਂ ਦੀਆਂ ਗੱਲਾਂ ਮਿੱਠੀਆਂ ਜਿੱਦਾਂ ਕਰਦੇ ਹੁੰਦੇ ਆ ਸਿੱਧੂ ਸਾਹਿਬ ਜਾਂ ਦੂਸਰੇ ਸਿਆਸਤਦਾਨ। ਤਾਂ ਅੱਛਾ, ਤੁਸੀਂ ਕਹਿੰਦੇ ਹੋ ਕਿ ਅਸੀਂ ਦੋ ਜਿਸਮ ਇੱਕ ਰੂਹ ਆ, ਤਾਂ ਹੁਣ ਤਾਂ ਸਾਰਾ ਕੁਝ ਫਿਰ ਹੱਲ ਹੋ ਜਾਣਾ ਚਾਹੀਦਾ। ਕੱਲ ਹਾਈਕੋਰਟ ਨੇ ਜਦੋਂ ਮੋਹਰ ਲਾ ਦਿੱਤੀ ਹੈ ਕਿ ਭਾਈ ਸਰਕਾਰ ਰਿਪੋਰਟ ਖੋਲ ਸਕਦੀ ਹੈ, ਅੱਜ ਦਾ ਸਾਰਾ ਦਿਨ ਤੁਸੀਂ ਜਿਹੜੇ ਦੋ ਜਿਸਮ ਇੱਕ ਰੂਹ ਵਾਲੇ ਦੋ ਸੱਜਣ ਹੋ, ਉਹ ਕੀ ਕਰਕੇ ਗੁਜ਼ਾਰਦੇ ਰਹੇ? ਖੋਲ ਦਿੰਦੇ ਅੱਜ ਰਿਪੋਰਟ, ਪਾ ਦਿਓ ਪਟਾਕੇ, ਚੱਕ ਦਿਓ ਕੰਮ, ਕਿਵੇਂ ਰੋਕਿਆ ਤੁਹਾਨੂੰ? ਔਰ ਦੂਜੀ ਗੱਲ ਜਿਹੜੀ ਆ, ਜਿਹੜੀ ਸੁਣਵਾਈ ਦੇ ਵਿੱਚ ਕੱਲ ਨਿਕਲੀ ਆ, ਉਹ ਇੱਕ ਹੋਰ ਵੀ ਆ ਮਸਲਾ। ਜੇ ਤੁਸੀਂ ਦੇਖੋਗੇ ਕਾਨੂੰਨਨ ਤੌਰ ਤੇ ਬਹੁਤ ਅਹਿਮੀਅਤ ਰੱਖਣ ਵਾਲਾ, ਕੁਝ ਕੈਨੇਡੀਅਨ ਬੰਦੇ ਆ ਜਿਨ੍ਹਾਂ ਦਾ ਇਸ ਕੇਸ ਦੇ ਵਿੱਚ ਨਾਮ ਹੈ। ਅੱਛਾ, ਕੇਂਦਰ ਸਰਕਾਰ ਨੇ ਜਵਾਬ ਦਾਖਲ ਕੀਤਾ ਵਾ ਕਿ ਦੇਖੋ ਜੀ, ਉਹਨਾਂ ਬੰਦਿਆਂ ਨੂੰ ਇੰਡੀਆ ਲਿਆਉਣ ਵਾਸਤੇ ਅਸੀਂ ਚਾਰਾਜੋਈ ਕਰ ਲਈ ਆ, ਕੈਨੇਡਾ ਸਰਕਾਰ ਹੁਣ ਕੁਝ ਨਹੀਂ ਕਰਦੀ, ਅਸੀਂ ਕੀ ਕਰੀਏ? ਗੱਲ ਇਹ ਆ ਕਿ ਜੇ ਤੁਸੀਂ ਬਿਲਕੁਲ ਉਹ ਜਿੱਦਾਂ ਇੱਕ ਮਿੱਥਿਆ ਹੋਇਆ ਨਿਸ਼ਾਨਾ ਕਿ ਉੱਥੇ ਟਿਕਾਣੇ ਗੱਲ ਲਾਉਣੀ ਆ, ਤੇ ਉਹਨੂੰ ਟਿਕਾਣੇ ਤੇ ਲਾਉਣ ਵਾਸਤੇ ਇਹ ਕੜੀਆਂ ਜੋੜਦੀਆਂ ਵੀ ਤੇ ਬਹੁਤ ਅਹਿਮੀਅਤ ਰੱਖਦੀਆਂ ਨੇ ਨਾ। ਇਹ ਬਹੁਤ ਅਹਿਮ ਹੋ ਜਾਂਦਾ ਹੈ ਕਿ ਇਹਨਾਂ ਕੜੀਆਂ ਨੂੰ ਜੋੜਿਆ ਜਾਵੇ। ਸੋ ਉਹ ਹਵਾਲਗੀ ਕਿਵੇਂ ਹੋਏਗੀ? ਤੁਸੀਂ ਰਿਪੋਰਟ ਤੇ ਖੋਲ ਲਓਗੇ ਜਾਂ ਕੁਝ ਵੀ ਕਰ ਲਓਗੇ, ਕੀ ਕਦੇ ਹਵਾਲਗੀ ਦਾ ਵੀ ਫਿਕਰ ਤੁਸੀਂ ਕੀਤਾ ਕਿ ਅਸੀਂ ਭਾਈ ਕੇਂਦਰ ਸਰਕਾਰ ਤੇ ਦਬਾਅ ਬਣਾਈਏ, ਕੈਨੇਡਾ ਸਰਕਾਰ ਨੂੰ ਲਿਖੀਏ? ਗੱਲ ਤੇ ਇਹੋ ਹੈ ਨਾ ਕਿ ਜਦ ਤੱਕ ਸਾਰੀਆਂ ਕੜੀਆਂ ਨਹੀਂ ਜੁੜੂਗੀਆਂ ਤਦ ਤੱਕ ਇਸ ਮਾਮਲੇ ਦੇ ਵਿੱਚ ਜਿੰਨੇ ਵੀ ਵੱਡੇ ਮਗਰਮੱਛ ਉਹਨਾਂ ਨੂੰ ਸਜ਼ਾ ਕਿਵੇਂ ਦੇਵੋਗੇ? ਔਰ ਤੁਹਾਡੇ ਕੋਲ ਨਵਾਂ ਆਈਜੀ ਆ, ਤੁਹਾਡੇ ਕੋਲ ਵੱਡੇ ਵੱਡੇ ਵਕੀਲ ਆ, ਹੁਣ ਕਿਸ ਗੱਲ ਦਾ ਰੋਣਾ, ਕਿਸ ਬਾਤ ਤੇ ਰੋਤੇ ਹੋ ਬਈ? ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਕਮੇਟੀ ਲਈ ਮੈਂਬਰ ਨਾਮਜ਼ਦ ਕਰਨ ਦੇ ਅਧਿਕਾਰ ਐਡਵੋਕੇਟ ਧਾਮੀ ਨੂੰ ਸੌਂਪੇ ਗਏ। ਹਾਂਜੀ, ਜਿਸ ਤਰ੍ਹਾਂ ਪ੍ਰਧਾਨ ਜੀ ਨੂੰ ਧਾਮੀ ਜੀ ਨੂੰ ਚੁਣਨ ਵਾਸਤੇ ਅਧਿਕਾਰ ਸੌਂਪ ਦਿੱਤੇ ਸਨ ਮੈਂਬਰਾਂ ਸਾਹਿਬ ਨੇ, ਜਿੰਨੇ ਮੈਂਬਰਾਂ ਸੀਗੇ ਕਿ ਲਓ ਭਾਈ ਤੁਸੀਂ ਉਹ ਚੁਣੋ, ਤਾਂ ਫਿਰ ਤੁਹਾਨੂੰ ਪਤਾ ਲਿਫਾਫੇ ਦੇ ਵਿੱਚੋਂ ਨਾਮ ਨਿਕਲਦਾ ਹੈ, ਦਸਤੂਰ ਬਣ ਚੁੱਕਾ ਹੈ। ਖੈਰ ਚਲੋ, ਧਾਮੀ ਸਾਹਿਬ ਸਿਆਣੇ ਨੇ, ਐਡਵੋਕੇਟ ਨੇ, ਤੇ ਮੈਂ ਵੇਖਣਾ ਚਾਹਾਂਗਾ ਕਿ ਇਹਨਾਂ ਦਾ ਜਿਹੜਾ ਇਹ ਸਾਰਾ ਕਾਰਜਕਾਲ ਰਹੇਗਾ ਉਹ ਕਿਸ ਤਰ੍ਹਾਂ ਦਾ ਹੋਏਗਾ। ਮੇਰੇ ਖਿਆਲ ਦੇ ਨਾਲ ਜੇ ਆਪਾਂ ਕਹਿੰਦੇ ਹਾਂ ਕਿ ਸਿੱਖਾਂ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਬੁੱਧੀਮਾਨ ਸਿੱਖ ਆਗੂ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਤੇ ਉਹਨਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਇੱਕ ਨੇ। ਦੇਖਦੇ ਆ ਅੱਗੇ ਕੀ ਬਣਦਾ। ਖੈਰ ਚਲੋ, ਮਨਜਿੰਦਰ ਸਿੰਘ ਸਿਰਸਾ ਨੂੰ ਵੀ ਅੱਜ ਇਹਨਾਂ ਦੇ ਰਗੜੇ ਲਾਏ ਨੇ ਕਿ ਉਹ ਬੰਦਾ ਗਦਾਰ ਹੋ ਗਿਆ, ਜਾਂ ਜਿੱਦਾਂ ਕਿੱਦਾਂ ਤੁਹਾਨੂੰ ਪਤਾ ਕਹਿੰਦੇ ਹੁੰਦੇ ਆ ਕਿ ਉਸਨੇ ਪਿੱਠ 'ਚ ਛੁਰਾ ਮਾਰਿਆ ਪਾਰਟੀ ਦੇ, ਪਾਰਟੀ ਨੇ ਸਭ ਕੁਛ ਦਿੱਤਾ ਵਗੈਰਾ ਵਗੈਰਾ। ਉਸ ਚੀਜ਼ ਨੂੰ ਛੱਡ ਦਈਏ ਤਾਂ ਮਨਜਿੰਦਰ ਸਿੰਘ ਸਿਰਸਾ ਦੀ ਥਾਂ ਤੇ ਹੁਣ ਨੋਮੀਨੇਸ਼ਨ ਦੁਬਾਰਾ ਤੋਂ ਕਰੂਗੇ, ਕਿਉਂਕਿ ਨੋਮੀਨੇਸ਼ਨ ਹੁੰਦੀ ਹੈ ਨਾ, ਵੈਸੇ ਉਹ ਸਾਰਾ ਫਾਰਮੈਟ ਆਪਾਂ ਦੱਸਿਆ ਹੋਇਆ ਕਿ ਕਿਸ ਤਰ੍ਹਾਂ ਕੰਪੋਜੀਸ਼ਨ ਬਣਦੀ ਹੈ। ਇਧਰੋਂ ਮਤਲਬ ਕਿ ਜਿਹੜੀ ਨੋਮੀਨੇਸ਼ਨ ਹੁੰਦੀ ਆ, ਫਿਰ ਜੋ ਸਿੰਘ ਸਭਾਵਾਂ ਹੁੰਦੀਆਂ ਨੇ ਉਹਨਾਂ ਦੀ ਨੋਮੀਨੇਸ਼ਨ ਹੁੰਦੀ ਹੈ ਲਾਟਰੀ ਦੇ ਜ਼ਰੀਏ। ਇਸ ਤਰ੍ਹਾਂ ਮਤਲਬ ਕਿ ਕੰਪੋਜੀਸ਼ਨ ਹੈ ਇੱਕ ਉਹਨਾਂ ਦੀ, ਤਾਂ ਐਸਜੀਪੀਸੀ ਦੁਬਾਰਾ ਨੋਮੀਨੇਸ਼ਨ ਕਰੇਗੀ। ਪਰ ਇੱਥੇ ਵੀ ਇੱਕ ਪੇਚ ਹੈ ਕਾਨੂੰਨੀ ਤੌਰ ਤੇ। ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਨੋਮੀਨੇਟ ਕੀਤਾ ਸੀਗਾ ਸਿਰਸਾ ਨੂੰ, ਤਾਂ ਉਸ ਤੋਂ ਬਾਅਦ ਉਹ ਪੰਜਾਬੀ ਵਾਲਾ ਟੈਸਟ ਵਗੈਰਾ ਜਿਹੜੀਆਂ ਚੀਜ਼ਾਂ ਹੋਈਆਂ ਅਯੋਗ ਕਰਾਰ ਦੇ ਦਿੱਤਾ ਗਿਆ ਸੀਗਾ। ਯਾਦ ਹੋਣਾ ਤੁਹਾਨੂੰ, ਸਾਰਾ ਐਪੀਸੋਡ ਯਾਦ ਹੋਏਗਾ ਕਿਉਂਕਿ ਸੋਸ਼ਲ ਮੀਡੀਆ ਤੇ ਬੜਾ ਮਜ਼ਾਕ ਉੱਡਿਆ ਸੀਗਾ ਮਨਜਿੰਦਰ ਸਿੰਘ ਸਿਰਸਾ ਦੀ ਪੰਜਾਬੀ ਦਾ। ਅੱਛਾ, ਉਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਚਲੇ ਗਏ ਸਨ ਅਦਾਲਤ ਦੇ ਵਿੱਚ। ਹੁਣ ਗੱਲ ਇਹ ਆ ਕਿ ਠੀਕ ਹੈ, ਨੋਮੀਨੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ। ਤੁਸੀਂ ਹਿਸਾਬ ਲਾ ਲਓ ਅਗਸਤ ਤੋਂ ਲੈ ਕੇ ਹੁਣ ਜਨਵਰੀ ਦਾ ਚੜ੍ਹਨ ਵਾਲਾ ਹੋ ਜਾਣਾ, ਹੋਰ 20 ਦਿਨਾਂ ਨੂੰ। ਗੱਲ ਇਹ ਆ ਕਿ ਉੱਥੇ ਜਿਹੜੀ ਕਮੇਟੀ ਚੁਣੀ ਹੋਈ ਆ ਉਹ ਹਾਲੇ ਤੱਕ ਕਾਰਜਸ਼ੀਲ ਨਹੀਂ ਹੋਈ।
ਉਹਦਾ ਕਾਰਨ ਇਹੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਤਾਂ ਕੇਂਦਰ ਸਰਕਾਰ ਅੜਿੱਕੇ ਡਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਇੱਥੋਂ ਇਹਨਾਂ ਦੇ ਥੱਲੇ ਜ਼ਮੀਨ ਖਿਸਕਾ ਦੇਈਏ, ਜੋੜ ਤੋੜ ਕਰਨ ਚ ਤੁਹਾਨੂੰ ਪਤਾ ਹੀ ਹੈ ਮਾਰ ਹੈ। ਦੂਜੀ ਗੱਲ ਇਹ ਹੈ ਕਿ ਕਾਨੂੰਨੀ ਤੌਰ ਤੇ ਵੀ ਇੱਕ ਦਾਅ ਪੇਚ ਹੈਗਾ, ਕੁਛ ਇਹਨਾਂ ਦੇ ਮੈਂਬਰਾਂ ਤੇ ਇਹਨਾਂ ਦੇ ਮੁਕੱਦਮੇ ਵੀ ਪਾਏ ਨੇ, ਝੂਠੇ ਹੈ ਜਾਂ ਸੱਚੇ ਆਪਾਂ ਕੁਛ ਨਹੀਂ ਕਹਿ ਸਕਦੇ। ਪਰੰਤੂ ਦੂਜੀ ਗੱਲ ਜਿਹੜੀ ਆ ਉਹ ਅਹਿਮ ਅਹਿਮੀਅਤ ਰੱਖਦੀ ਹੈ। ਅਹਿਮ ਇਸ ਕਰਕੇ ਆ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਜਦ ਤੱਕ ਕੇਸ ਉਹ ਵਾਪਸ ਨਹੀਂ ਲੈਂਦੇ ਤਦ ਤੱਕ ਮੇਰੇ ਖਿਆਲ ਦੇ ਨਾਲ ਜੋ ਇਹਨਾਂ ਦਾ ਹੁੰਦੀ ਹੈ ਕਾਰਜਕਾਰਨੀ ਜੋ ਚੁਣਦੇ ਹੁੰਦੇ ਆ ਮਤਲਬ ਕਿ ਕੰਮ ਚਲਾਉਣ ਵਾਸਤੇ, ਉਹ ਵੀ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਕਾਰਜਸ਼ੀਲ ਨਹੀਂ ਹੋਏ। ਇਹ ਵੀ ਇੱਕ ਕਾਫੀ ਕਾਨੂੰਨੀ ਨੁਕਤਾ ਵੈਸੇ ਤੇ ਪੇਚੀਦਾ ਹੈ, ਮੈਂ ਆਪਣੇ ਕੋਲੋਂ ਕਹਿ ਰਿਹਾ, ਹੋ ਸਕਦਾ ਮੈਂ ਗਲਤ ਹੋਵਾਂ, ਕਿਉਂਕਿ ਸੰਵਿਧਾਨਕ ਤੌਰ ਤੇ ਆਪਾਂ ਦੇਖੀਏ ਤਾਂ ਹਰੇਕ ਬੋਡੀ ਦਾ ਜਿਹੜੀ ਇਸ ਤਰ੍ਹਾਂ ਦੀ ਕੋਈ ਵੀ ਸੰਸਥਾ ਹੁੰਦੀ ਹੈ ਉਹਦਾ ਵਿਧਾਨ ਅਲੱਗ ਹੁੰਦਾ। ਪਰ ਮੇਰਾ ਮੰਨਣਾ ਕਿ ਜਦ ਤੱਕ ਹਾਈ ਕੋਰਟ ਦੇ ਵਿੱਚ ਉਹ ਮਾਮਲਾ ਪੈਂਡਿੰਗ ਹੈ ਮਨਜਿੰਦਰ ਸਿੰਘ ਸਿਰਸਾ ਦਾ, ਉਦੋਂ ਤੱਕ ਸ਼ਾਇਦ ਇਹ ਕਾਨੂੰਨੀ ਤੌਰ ਤੇ ਪੇਚ ਫਸੇਗਾ। ਹੁਣ ਮਨਜਿੰਦਰ ਸਿੰਘ ਸਿਰਸਾ ਉਹ ਕੇਸ ਵਾਪਸ ਲੈਂਦੇ ਜਾਂ ਨਹੀਂ ਲੈਂਦੇ, ਕਿਉਂਕਿ ਅਸਤੀਫਾ ਤਾਂ ਦੇ ਚੁੱਕੇ ਆ। ਨੈਤਿਕ ਤੌਰ ਤੇ ਵੇਖੀਏ ਤਾਂ ਉਹਨਾਂ ਦਾ ਹੱਕ ਬਣਦਾ ਇਹ ਹੁਣ ਆਪਦਾ ਭਾਈ ਕੇਸ ਵਾਪਸ ਲੈਣ, ਉਹ ਲੈਂਦੇ ਆ ਜਾਂ ਨਹੀਂ ਲੈਂਦੇ ਦੇਖਣਾ ਹੋਏਗਾ ਇੰਟਰਸਟਿੰਗ, ਤੇ ਉਸ ਕੇਸ ਦਾ ਕੀ ਅੱਗੇ ਇਹਦੇ ਤੇ ਪ੍ਰਭਾਵ ਪੈਂਦਾ ਵਾ। ਜੀ ਜੀ। ਤੇ ਮਿੰਟੂ ਜੀ ਅਗਲੀ ਜਿਹੜੀ ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ ਤਾਂ ਪੰਜਾਬ ਦੇ ਖਿਡਾਰੀਆਂ ਨੂੰ ਵਿਚਾਰਿਆਂ ਨੂੰ ਨਹੀਂ ਮਿਲ ਰਹੀ ਢਿੱਡ ਭਰ ਕੇ ਰੋਟੀ। ਹਾਂਜੀ ਦੇਖੋ, ਇਹ ਮੁਹਾਲੀ ਦਾ ਇੱਕ ਸਪੋਰਟਸ ਇੰਸਟੀਚਿਊਟ ਆ ਜਿੱਥੇ ਇੱਕ ਜੂਨੀਅਰ ਵਰਲਡ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਜਿੱਤਣ ਵਾਲੀ ਖਿਡਾਰਨ ਵੀ ਹੈਗੀ ਆ, ਹੋਰ ਵੀ ਮਤਲਬ ਕਿ ਇਸ ਤਰ੍ਹਾਂ ਦੇ ਖਿਡਾਰੀ ਹੈਗੇ ਆ ਜਿਨ੍ਹਾਂ ਤੋਂ ਆਪਾਂ ਆਸ ਕਰ ਸਕਦੇ ਹਾਂ। ਉੱਥੇ ਮੰਦਾ ਹਾਲ ਆ, ਉਹਨਾਂ ਨੇ ਦੱਸਿਆ, ਕੁੜੀਆਂ ਨੇ ਵੀ ਦੱਸਿਆ ਕਿ ਉਹਨਾਂ ਦੇ ਵਾਸ਼ਰੂਮ ਉੱਥੇ ਤੇ ਖੜਿਆ ਨਹੀਂ ਸੀ ਜਾ ਰਿਹਾ, ਜਿਵੇਂ ਮੀਡੀਆ ਦੀਆਂ ਟੀਮਾਂ ਨੇ ਉੱਥੇ ਰਿਪੋਰਟ ਕੀਤਾ ਵਾ। ਫਿਰ ਖਾਣੇ ਦੇ ਵਿੱਚ ਹੁਣ ਇੰਨੇ ਖਿਡਾਰੀ ਆ, ਥੋੜਾ ਜਿਹਾ ਚਿਕਨ ਆ, ਥੋੜੇ ਜਿਹੇ ਅੰਡੇ, ਛੋਲੇ ਤੇ ਦਹੀਂ, ਇਸ ਤਰ੍ਹਾਂ ਦੀ ਡਾਇਟ ਆ। ਉਹ ਜਿਹੜਾ ਠੇਕੇਦਾਰ ਆ ਉਹ ਰੋਣ ਲੱਗ ਪਿਆ, ਕਹਿੰਦਾ ਜੀ ਕੀ ਕਰੀਏ ਜ਼ੋਰ, 170 ਰੁਪਏ ਦੇ ਹਿਸਾਬ ਨਾਲ ਪੈਸੇ ਦਿੰਦੇ ਆ, ਇੰਨੀ ਮਹਿੰਗਾਈ ਆ, ਸਾਰਾ ਕੁਝ ਮਹਿੰਗਾ ਹੋ ਗਿਆ ਮੋਦੀ ਸਾਹਿਬ ਦੀ ਕਿਰਪਾ ਦੇ ਨਾਲ, ਕਰੀਏ ਕੀ, ਨਾ ਤੇ ਵਧਾਉਂਦੇ ਆ ਨਾ ਇਹ ਆਪਦਾ ਕੋਈ ਨਿਬੇੜਦੇ ਆ। ਦੂਜੀ ਗੱਲ ਇੱਕ ਹੋਰ ਵੀ ਨਿਕਲ ਕੇ ਆਈ ਆ ਕਿ ਇਹਨਾਂ ਦਾ ਆਪਸ ਦੇ ਵਿੱਚ ਵੀ ਕਿਤੇ ਨਾ ਕਿਤੇ ਕਹਿ ਲਓ ਪ੍ਰਸ਼ਾਸਨ ਅਤੇ ਟ੍ਰੇਨਿੰਗ ਦੋਵੇਂ ਵਿਭਾਗਾਂ ਦਾ ਆਪਸੀ ਖਟਪਟ ਵੀ ਚੱਲਦਾ, ਜਿਹਦੇ ਕਰਕੇ ਖਮਿਆਜ਼ਾ ਭੁਗਤਣਾ ਪੈ ਰਿਹਾ। ਸੋ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਹੁਣ ਗੱਲ ਮੈਂ ਜੇ ਕਹਾ ਪੰਜਾਬੀ ਦੇ ਵਿੱਚ ਕਿ ਜੈਮ ਖਵਾ ਕੇ ਤੁਸੀਂ ਚੈਂਪ ਨਹੀਂ ਪੈਦਾ ਕਰ ਸਕਦੇ। ਜੇ ਖੇਡਾਂ ਦੇ ਵਿੱਚ ਆਪਾਂ ਗੱਲ ਕਰੀਏ, ਖੇਡਾਂ ਨੂੰ ਵੀ ਖੋਲ ਲਵਾਂਗੇ ਕਿਸੇ ਦਿਨ ਕਿ ਸਾਡੀ ਦੁਰਦਸ਼ਾ ਕਿੱਦਾਂ ਹੋਈ ਆ ਪੰਜਾਬੀਆਂ ਦੀ। ਨਹੀਂ ਕਿ ਸਾਡਾ ਦਬਦਬਾ ਸੀਗਾ, ਤੁਸੀਂ ਦੇਖੋ ਜਦੋਂ ਅਸੀਂ ਵੱਖ ਹੋਏ ਆ ਪੰਜਾਬ ਤੇ ਹਰਿਆਣਾ, ਉਸ ਟਾਈਮ ਜੇ ਤੁਸੀਂ ਦੇਖੋਗੇ ਜਿਹੜੀ ਉਸ ਤੋਂ ਬਾਅਦ ਪਹਿਲੀ 올림픽 ਹੋਈ ਆ, ਸਾਡਾ ਹੀ ਦਬਦਬਾ ਸੀ ਪੰਜਾਬੀਆਂ ਦਾ ਉਹਦੇ ਵਿੱਚ, ਸਾਡਾ ਹੀ ਪੰਜਾਬੀਆਂ ਦਾ ਦਬਦਬਾ ਸੀ, ਬੜੇ ਤਕੜੇ ਤਕੜੇ ਖਿਡਾਰੀ ਸਾਡੇ ਜਾਂਦੇ ਸਨ। ਅੱਜ ਦੀ ਤੁਸੀਂ ਦੇਖ ਲਓ ਸੂਰਤ ਹਾਲ, ਅਸੀਂ ਕਿੱਥੇ ਖਲੋਤੇ ਆ, ਬਹੁਤ ਮੰਦਾ ਹਾਲ ਹੈ ਸਾਡਾ ਖੇਡਾਂ ਦੇ ਵਿੱਚ। ਉਹਦਾ ਕਾਰਨ ਇਹੀ ਹੈ ਕਿ ਸਾਡੇ ਕੋਲ ਜਿਹੜਾ ਬੇਸਿਕ ਸਟਰਕਚਰ ਹੈ ਉਹ ਕਮਜ਼ੋਰ ਹੈ, ਉਹ ਕਮਜ਼ੋਰ ਆ। ਹਿਸਾਬ ਲਾ ਲਓ 13 ਖਿਡਾਰੀ ਸਾਡੇ ਗਏ ਸੀ 올림픽 ਦੇ ਵਿੱਚ, ਮੈਨੂੰ ਯਾਦ ਆ ਗਿਆ ਜਿਹੜੀ ਮੈਕਸੀਕੋ 올림픽 ਹੋਈ ਸੀ, 13 ਖਿਡਾਰੀ ਔਰ ਹਰਿਆਣੇ ਦੇ ਸਿਰਫ ਜਸਟ 2 ਖਿਡਾਰੀ ਸਨ। ਅੱਜ ਤੁਸੀਂ ਦੇਖ ਲਓ ਅਸੀਂ ਹਰਿਆਣੇ ਦੇ ਕਿਤੇ ਲਾਗੇ ਵੀ ਲੱਗਦੇ ਆ। ਉਹਦਾ ਕਾਰਨ ਹੈ, ਚਲੋ ਹੁਣ ਦਾ ਸਮਾਂ ਹੋਇਆ ਪਿਆ, ਗੱਲਾਂ ਬਹੁਤ ਨੇ, ਖੇਡ ਤੇ ਤਾਂ ਬਹੁਤ ਵੱਡਾ ਲੰਮਾ ਚੌੜਾ ਆਪਾਂ ਲੈਕਚਰ ਦੇ ਸਕਦੇ ਆ, ਪਰ ਗੱਲ ਇਹ ਆ ਕਿ ਮੁੱਢਲੇ ਤੌਰ ਤੇ ਜਿੱਥੇ ਤੁਹਾਡੇ ਜੂਨੀਅਰ ਵਰਲਡ ਚੈਂਪੀਅਨ ਆ ਜਾਂ ਜੂਨੀਅਰ ਪੱਧਰ ਤੇ ਇੱਕ ਇਮਕਾਨ ਰੱਖਣ ਵਾਲੇ, ਇੱਕ ਉਮੀਦ ਰੱਖਣ ਵਾਲੇ ਖਿਡਾਰੀ ਆ, ਇੱਕ ਭਰੋਸਾ ਰੱਖਣ ਵਾਲੇ ਖਿਡਾਰੀ ਆ, ਉਹਨਾਂ ਦੀ ਡਾਈਟ ਤੇ ਅਸੀਂ 170 ਰੁਪਏ ਖਰਚ ਕਰ ਰਹੇ ਹਾਂ। 170 ਰੁਪਏ ਚ ਨਾ ਮੇਰੇ ਖਿਆਲ ਦੇ ਨਾਲ ਜੇ ਆਪਾਂ ਦੇਖੀਏ ਤੇ ਗਰਮੀਆਂ ਦੇ ਵਿੱਚ ਪੂਰੇ ਦਿਨ ਦਾ ਪਾਣੀ ਵੀ ਬੋਤਲ ਵਾਲਾ ਨਹੀਂ ਆਉਂਦਾ 170 ਦਾ। ਕੀ ਉਹਦੇ ਚੋਂ ਕੀ ਹੁਣ ਖਾਣਾ ਤੇ ਕੀ ਉਹਦੇ ਚੋਂ ਕੱਢਣਾ ਹੈ। ਸੋ ਇਹੀ ਹੈ ਕਿ ਇਧਰਲੇ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਜੇ ਪ੍ਰਗਟ ਸਿੰਘ ਕੋਲੋਂ ਵੀ ਇਹ ਕੰਮ ਠੀਕ ਨਾ ਹੋਏ ਫਿਰ ਹੁਣੇ ਨਹੀਂ ਜੇ ਕਿਸੇ ਠੀਕ ਹੈ। ਜੀ ਜੀ ਵਾਕਈ ਜੀ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਆਪਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਦੱਸੋ ਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।